ਅਸਲਾਮ ਅਲੈਕਮ, ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਨਾ ਕਿ ਸਾਰੇ ਠੀਕ ਹੋਗੇ। ਅੱਛਾ ਜੀ, ਅੱਜ ਦਾ ਸਕੇਦਾ ਜਿਹੜਾ ਹੈ ਇਹਦੇ ਵਿੱਚ ਵੀ ਸਟੂਡੈਂਟ ਪਾਸ ਨਹੀਂ ਹੋਏ, ਫੇਲ ਹੋਏ ਨੇ। 4 ਗਲਤੀਆਂ ਇਹਨਾਂ ਦੀਆਂ ਹੋ ਗਈਆਂ ਸਨ। ਤੇ ਕੱਲ ਵੀ ਦੱਸਿਆ ਸੀ, ਜਿਹੜਾ ਕੱਲ ਸਕੇਦਾ ਅਪਲੋਡ ਕੀਤਾ ਸੀ, ਉਹ ਦੱਸਿਆ ਸੀ ਕਿ ਇਹ ਭਾਈ ਇਹਨਾਂ ਥਿਊਰੀ ਪਾਸ ਕਰ ਲਈਏ, ਲੇਕਿਨ 2 ਦਫਾ ਅੱਗੇ ਇਸ ਤੋਂ ਪਹਿਲਾਂ ਟਰਾਈ ਕੀਤੀ ਹੈ, 2 ਦਫਾ ਫੇਲ ਹੋ ਗਏ ਸਨ। ਤੀਸਰੀ ਦਫਾ ਇਹਨਾਂ ਹੁਣ ਥਿਊਰੀ ਪਾਸ ਕੀਤੀ ਰਹੇ। 1-2 ਦਿਨ ਪਹਿਲਾਂ ਮੈਨੂੰ ਸਕੇਦਾ ਸੈਂਡ ਕੀਤਾ ਹੈ, ਨਾਲ ਇਹ ਵੀ ਦੋਵੇਂ ਕੀਤੇ ਨੇ ਜਿਹੜੇ ਇਹਨਾਂ ਵਿੱਚੋਂ ਜਿਹਦੇ ਵਿੱਚੋਂ ਫੇਲ ਹੋਏ ਸਨ। ਠੀਕ ਹੈ, ਕੱਲ ਵਾਲੇ ਸਕੇਦ ਦੇ ਵਿੱਚ ਵੇਖਿਆ ਸੀ ਕਿ 3 ਤੇ ਗਲਤੀਆਂ ਦੀਆਂ ਹੋਈਆਂ ਹੀ ਹੋਈਆਂ ਸਨ, ਲੇਕਿਨ ਚੌਥੀ ਗਲਤੀ ਇਹਨਾਂ ਦੀ ਇਹ ਸੀ ਕਿ ਇੱਕ ਸਵਾਲ ਇਹਨਾਂ ਛੱਡ ਦਿੱਤਾ ਸੀ, ਮਿਸ ਹੋ ਗਿਆ ਸੀ ਇਹਨਾਂ ਕੋਲੋਂ। ਨਾ ਇਹਨਾਂ ਵੇਰੋ ਕੀਤੀ ਸੀ ਔਰ ਨਾ ਫਾਲਸੋ ਕੀਤੀ ਸੀ। ਚੌਥੀ ਗਲਤੀ ਇਹਨਾਂ ਦੀ ਇਹ ਸੀ। ਠੀਕ ਹੈ, ਤੇ ਅਗਰ ਉਹਦਾ ਜਵਾਬ ਦੇ ਦਿੰਦੇ, ਵੇਰੋ ਕਰਦੇ ਜਾਂ ਫਾਲਸੋ ਕਰਦੇ, ਅਗਰ ਇਹਦਾ ਜਵਾਬ ਠੀਕ ਹੁੰਦਾ ਤੇ ਅੱਜ ਤੋਂ 3-4 ਮਹੀਨੇ ਪਹਿਲੇ ਇਹਨਾਂ ਥਿਊਰੀ ਪਾਸ ਕਰ ਲਈ ਹੋਣੀ ਸੀ। ਠੀਕ ਹੈ, ਚਲੋ ਕਿਸਮਤ ਵਿੱਚ ਨਹੀਂ ਸੀ। ਤੇ ਉਸ ਤੋਂ ਬਾਅਦ ਫਿਰ ਇਹਨਾਂ 10ਵੇਂ ਮਹੀਨੇ ਵਿੱਚ ਟਰਾਈ ਕੀਤੀ, ਜਿਹੜਾ ਹੁਣ ਸਕੇਦਾ ਸੀ ਹੁਣ ਵੇਖਦੇ ਆ ਪਏ। ਇਹਦੇ ਵਿੱਚ ਵੀ ਇਹਨਾਂ ਦੀਆਂ 4 ਗਲਤੀਆਂ ਹੋਈਆਂ ਨੇ। ਤਿਆਰੀ ਠੀਕ ਸੀ, ਲੇਕਿਨ ਉਹ ਹੀ ਹੈ ਕਿ ਕਿਸਮਤ ਵਿੱਚ ਨਹੀਂ ਸੀ। ਤੇ ਉਸ ਤੋਂ ਬਾਅਦ ਫਿਰ ਇਹਨਾਂ 3-4 ਦਿਨ ਪਹਿਲਾਂ ਇਗਜ਼ਾਮੇ ਦੇ ਕੇ ਆਏ ਨੇ। ਹੁਣ ਮਾਸ਼ਾਅੱਲਾ ਉਹਨਾਂ ਥਿਊਰੀ ਪਾਸ ਕਰ ਲਈ ਜੀ। ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ, ਅੱਲਾਹ ਤਾਲਾ ਕਾਮਯਾਬੀ ਦਿੱਤੀ ਤੁਹਾਨੂੰ। ਤੇ ਅਗਰ ਤੁਸੀਂ ਸਾਡੀ ਵੀਡੀਓ ਵੇਖ ਰਹੇ ਹੋ ਤੇ ਬਾਕੀ ਸਾਰਿਆਂ ਵਾਸਤੇ ਇਹ ਹੀ ਪੈਗਾਮ ਹੈ ਕਿ ਤੁਸੀਂ ਜਦੋਂ ਇਗਜ਼ਾਮੇ ਦਿੰਦੇ ਹੋ, ਆਪਣਾ ਟੈਸਟ ਦੇ ਰਹੇ ਹੋ, ਇੱਕ ਤੇ ਚੈੱਕ ਕਰਨਾ ਹੈ ਵੀ ਜਦੋਂ ਅਸਾਂ ਕਲਿੱਕ ਕੀਤਾ ਹੈ, ਜਿਹਦੇ ਉੱਤੇ ਅਸਾਂ ਕਲਿੱਕ ਕੀਤਾ, ਵੇਰੋ ਕੀਤਾ ਜਾਂ ਫਾਲਸੋ ਕੀਤਾ, ਉਹਦੇ ਉੱਤੇ ਨਿਸ਼ਾਨੀ ਲੱਗੀ ਵੀ ਹੈ ਜਾਂ ਨਹੀਂ ਲੱਗੀ। ਠੀਕ ਹੈ, ਇਸ ਚੀਜ਼ ਦਾ ਧਿਆਨ ਰੱਖਣਾ ਹੈ। ਤੇ ਬਾਕੀ ਜਦੋਂ ਦੁਬਾਰਾ ਪੜ੍ਹਦੇ ਹੋ, ਅਗਰ ਇੱਕ ਸਵਾਲ ਤੁਸੀਂ ਵੇਰੋ ਪਹਿਲੀ ਦਫਾ ਕਰ ਦਿੱਤਾ ਤੇ ਦੂਸਰੀ ਵਾਰੀ ਪੜ੍ਹਦੇ ਹੋਏ ਤੁਹਾਨੂੰ ਸ਼ੱਕ ਹੁੰਦਾ ਹੈ ਕਿ ਵੇਰੋ ਨਹੀਂ ਫਾਲਸੋ ਹੈ, ਤੇ ਉਹਨੂੰ ਚੇਂਜ ਉਦੋਂ ਹੀ ਕਰਨਾ ਹੈ ਜਦੋਂ ਤੁਸੀਂ 100% ਸ਼ੋਰ ਹੋਵੋ ਕਿ ਇਹ ਵੇਰੋ ਨਹੀਂ ਫਾਲਸੋ ਹੈ। ਚੇਂਜ ਸਿਰਫ ਤਾਂ ਕਰਨਾ ਹੈ। ਅਗਰ ਤੁਸੀਂ 100% ਸ਼ੋਰ ਨਹੀਂ ਤੇ ਫਿਰ ਚੇਂਜ ਨਹੀਂ ਕਰਨਾ, ਜਿਹੜਾ ਪਹਿਲੀ ਦਫਾ ਕੀਤੇ ਹੈ ਉਹ ਹੀ ਰਹਿਣ ਦਿਓ। ਕਿਉਂਕਿ ਇਸ ਹਫਤੇ ਦੇ ਵਿੱਚ ਮੈਨੂੰ 2 ਕਿ 3 ਮੈਸੇਜ ਐਸੇ ਆਏ ਨੇ ਜਿਹੜੇ ਦੱਸ ਰਹੇ ਨੇ ਕਿ ਸਾਡੀ ਸੇਟੀਆਂ, ਇੱਕ ਨੇ ਸ਼ਾਇਦ ਮੈਸੇਜ ਕੀਤਾ ਸੀ ਕਿ ਮੇਰੀਆਂ 4 ਗਲਤੀਆਂ ਹੋਈਆਂ ਨੇ, ਔਰ ਇੱਕ ਨੇ ਮੈਸੇਜ ਕੀਤਾ ਸੀ ਕਿ ਮੇਰੀਆਂ 5 ਗਲਤੀਆਂ ਹੋਈਆਂ ਨੇ। ਜਿਹਦੇ ਵਿੱਚੋਂ ਜਿਹੜੀਆਂ 5 ਗਲਤੀਆਂ ਹੋਈਆਂ ਸਨ, ਉਹਨਾਂ 3 ਸਵਾਲ ਚੇਂਜ ਕੀਤੇ ਸਨ। ਪਹਿਲਾਂ ਵੇਰੋ ਫਾਲਸੋ ਕਰ ਦਿੱਤਾ, ਦੂਸਰੀ ਵਾਰੀ ਪੜ੍ਹਦੇ ਹੋਏ ਉਹਨਾਂ 3 ਸਵਾਲ ਚੇਂਜ ਕੀਤੇ ਔਰ ਤਿੰਨੇ ਗਲਤ ਹੋਏ। ਤੇ ਦੂਸਰੇ ਭਾਈਆਂ ਦੀਆਂ 4 ਗਲਤੀਆਂ ਹੋਈਆਂ ਸਨ, ਉਹਨਾਂ 2 ਸਵਾਲ ਚੇਂਜ ਕੀਤੇ ਸਨ ਤੇ ਉਹਨਾਂ ਦੀਆਂ ਵੀ ਉਹ ਦੋਵੇਂ ਗਲਤੀਆਂ ਹੋਈਆਂ ਨੇ। ਇਸ ਵਾਸਤੇ ਆਖਣਾ ਕਿ ਜਦੋਂ ਪਹਿਲੀ ਦਫਾ ਕਰ ਦੇਵੋ, ਤੁਸੀਂ ਅਗਰ ਚੇਂਜ ਕਰਨਾ, ਤੁਸੀਂ 100% ਸ਼ੋਰ ਹੋ ਤੇ ਤਾਂ ਚੇਂਜ ਕਰਨਾ, ਨਹੀਂ ਤੇ ਚੇਂਜ ਨਹੀਂ ਕਰਨਾ। ਜਿਹੜਾ ਪਹਿਲੀ ਦਫਾ ਕਰ ਦਿੱਤਾ ਉਹ ਰਹਿਣ ਦਿਓ। ਠੀਕ ਹੈ, ਤੇ ਚਲੋ ਜੀ, ਬਾਕੀ ਚੀਜ਼ਾਂ ਫਿਰ ਨਹੀਂ ਰਿਪੀਟ ਕਰਦੇ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਹੈ। ਪਹਿਲਾ ਸਵਾਲ ਵੇਖ ਲਈਏ। ਇਹ ਓਬਲੀਗਾਤੋਰੀਓ ਕਹਿੰਦਾ ਲਾਜ਼ਮੀ, ਇਹ ਜ਼ਰੂਰੀ ਹੈ, accendere le luci del veicolo, ਗੱਡੀ ਦੀਆਂ ਲਾਈਟਾਂ ਆਨ ਕਰਨੀਆਂ ਕਹਿੰਦਾ ਲਾਜ਼ਮੀ ਹੈ। ਇਨ ਕਾਜ਼ੋ ਦੀ scarsa visibilità, ਉਹ ਸੂਰਤ ਜਦੋਂ ਥੋੜਾ ਨਜ਼ਰ ਆ ਰਿਹਾ ਹੋਵੇ। per le condizioni del tempo, ਟੈਂਪੋ ਦੀ ਵਜ੍ਹਾ ਤੋਂ ਮਤਲਬ ਮੌਸਮ ਦੀ ਵਜ੍ਹਾ ਤੋਂ। ਅੱਗੇ ਉਹਨੇ ਬ੍ਰੈਕਟ ਵਿੱਚ ਮੌਸਮ ਦੱਸ ਦਿੱਤਾ ਹੈ, ਨੇਬੀਆ ਧੁੰਦ, ਨੇਵੇ ਬਰਫ਼, ਪਿਓਜਾ ਬਾਰਿਸ਼। ਤੇ ਵੇਰੋ ਜੀ, ਅਗਰ ਇਹਨਾਂ ਵਜ੍ਹਾ ਤੋਂ ਸਹੀ ਨਜ਼ਰ ਨਹੀਂ ਆ ਰਿਹਾ, ਲਾਈਟਾਂ ਆਨ ਕਰਨੀਆਂ ਲਾਜ਼ਮੀ ਨੇ। ਵੈਸੇ ਇੱਕ ਨਾਰਮਲ ਗੱਲ ਹੈ ਕਿ ਅਗਰ ਨਜ਼ਰ ਸਹੀ ਵੀ ਪਿਆ ਹੁੰਦਾ ਤਾਂ ਵੀ ਲਾਈਟਾਂ ਤੇ ਆਨ ਕਰਨੀ ਕਰਨੀਆਂ ਹੁੰਦੀਆਂ ਨੇ। ਦੂਸਰਾ, ਸੇ ਅਦ ਉਨ ਇਨਫੋਰਚੂਨਾਟੋ della strada, ਜੇ ਸੜਕ ਦੇ ਉੱਤੇ ਇੱਕ ਜ਼ਖਮੀ ਹੈ, ਇਹ ਇੰਟਰਾਟੋ ਉਨ ਕੋਰਪੋ estraneo in un occhio, ਵੀ ਉਹਦੀ ਅੱਖ ਦੇ ਵਿੱਚ ਕੋਈ ਚੀਜ਼ ਚਲੀ ਗਈ ਹੈ। ਬਜ਼ੋਨੀਆ ਕੋਸਟ੍ਰਿੰਜਰਲੋ ਕਹਿੰਦਾ ਉਹਨੂੰ ਮਜਬੂਰ ਕਰੋ। ਆ tenere gli occhi aperti, ਵੀ ਅੱਖਾਂ ਖੋਲ ਕੇ ਰੱਖ। ਫਿਰ evitare altri lesioni, ਹੋਰ ਨੁਕਸਾਨ ਤੋਂ ਬਚਣੇ ਦੇ ਵਾਸਤੇ। ਫਾਲਤੂ ਜੇ ਅਗਰ ਅੱਖ ਦੇ ਵਿੱਚ ਕੋਈ ਚੀਜ਼ ਚਲੀ ਗਈ ਹੈ ਤੇ ਉਹਨੂੰ ਇਹ ਨਹੀਂ ਆਖਣਾ ਅੱਖਾਂ ਖੋਲ ਕੇ ਰੱਖ, ਅੱਖ ਉਹਦੀ ਬੰਦ ਕਰ ਦਿਓ। ਠੀਕ ਹੈ ਜੀ। ਤੀਸਰਾ, il circuito frenante dei veicoli leggeri, ਕਹਿੰਦਾ ਜਿਹੜਾ ਹੌਲੀਆਂ ਗੱਡੀਆਂ ਦਾ ਬ੍ਰੇਕਿੰਗ ਸਰਕਟ ਹੈ, ਇਹਦੀ tipo a circuito sigillato, ਕਹਿੰਦਾ ਇਹ ਸਰਕਟ ਜਿਹੜਾ ਨਾ ਸਿਜਿਲਾਤ ਹੁੰਦਾ, ਸੀਲ ਹੁੰਦਾ, ਬੰਦ ਹੁੰਦਾ। pertanto, ਇਸ ਲਈ non è necessario, ਕਹਿੰਦਾ ਇਸ ਲਈ ਜ਼ਰੂਰੀ ਕੋਈ ਨਹੀਂ, un periodico controllo, ਇਹਨੂੰ ਚੈੱਕ ਕਰਨਾ, del livello del liquido idraulico, ਕਹਿੰਦੇ ਹਾਈਡ੍ਰਾਲਿਕ ਦੇ ਲਿਕੁਇਡ ਦਾ ਲੈਵਲ ਹੁੰਦਾ ਹੈ, ਇਸ ਵਾਸਤੇ ਇਹਨੂੰ ਚੈੱਕ ਕਰਨੇ ਦੀ ਜ਼ਰੂਰਤ ਕੋਈ ਨਹੀਂ ਹੁੰਦੀ, ਫਾਲਤੂ ਦੀ ਜ਼ਰੂਰਤ ਹੁੰਦੀ ਹੈ। ਚੌਥਾ, ਇਸ਼ਾਰੇ ਵਾਲਾ ਨਿਸ਼ਾਨ ਆ ਗਿਆ। il segnale raffigurato, ਜਿਹੜਾ ਨਿਸ਼ਾਨ ਦਿਖਾਇਆ ਗਿਆ, può avere il disco rosso sostituito, ਕਹਿੰਦਾ ਇਹਦੀ ਰੋਸੋ ਡਿਸਕ ਜਿਹੜੀ ਹੈ sostituito ਹੋ ਸਕਦੀ, ਮਤਲਬ ਚੇਂਜ ਹੋ ਸਕਦੀ ਹੈ
ਦਾ una luce rossa lampeggiante ਜਿਹੜੀ ਲਾਲ ਲਾਈਟ ਬਲਦੀ ਬੁਝਦੀ ਹੈ ਉਹਦੇ ਨਾਲ, ਮਤਲਬ ਵੀ ਜਿਹੜੀ ਲਾਲ ਲਾਈਟ ਹੈ ਇਹ ਬਲਦੀ ਬੁਝਦੀ ਹੋ ਸਕਦੀ ਹੈ ਐਸ ਫਿਕਸ ਲਾਈਟ ਦੀ ਜਗ੍ਹਾ ਤੇ। ਫਾਲਸੋ ਜੀ ਇਹ ਰੋਸੋ ਜਿਹੜੀ ਹੈ ਇਸ ਇਸ਼ਾਰੇ ਦੀ ਇਹ lampeggiante ਨਹੀਂ ਹੋ ਸਕਦੀ। 5 ਨੰਬਰ ਨਿਸ਼ਾਨ ਤੁਸੀਂ ਵੇਖ ਲਿਆ ਜੀ। ਨਿਸ਼ਾਨ ਦਾ ਕੀ ਮਤਲਬ ਹੈ ਬਈ ਉਹ ਗੱਡੀ ਜਿਹਨੇ ਆਪਣੇ ਪਿੱਛੇ ਰਿਮੋਰਕਿਓ ਟੋਚਨ ਕੀਤੇ ਹੈ ਉਹ ਇੱਥੇ ਨਹੀਂ ਚੱਲ ਸਕਦੀ। ਠੀਕ ਹੈ, ਇਸ ਨਿਸ਼ਾਨ ਦਾ ਤੇ ਮਤਲਬ ਹੋ ਗਿਆ। ਲੇਕਿਨ ਇਸ ਨਿਸ਼ਾਨ ਨਾਲ ਇੱਕ ਵਜ਼ਨ ਵਾਲੀ ਪਨੇਲੋ ਵੀ ਲੱਗੀ ਹੋ ਸਕਦੀ ਹੈ, ਮਸਲਨ 2 ਟਨ ਦੀ, 3 ਟਨ ਦੀ। ਉਹਦਾ ਇਹ ਮਤਲਬ ਹੋਵੇਗਾ ਕਿ ਇਤਨੇ ਟਨ ਵਾਲਾ ਤੁਸੀਂ ਰਿਮੋਰਕਿਓ ਟੋਚਨ ਕਰ ਸਕਦੇ ਹੋ, ਇਸ ਤੋਂ ਵੱਡਾ ਨਹੀਂ। ਠੀਕ ਹੈ, il segnale raffigurato ਜਿਹੜਾ ਨਿਸ਼ਾਨ ਦਿਖਾਇਆ ਗਿਆ ਹੈ ਉਹ essere integrato con pannello, ਕਹਿੰਦਾ ਇੱਕ ਪਨੇਲੋ ਦੇ ਨਾਲ ਲੱਗਿਆ ਹੋ ਸਕਦਾ, ਜੁੜਿਆ ਹੋ ਸਕਦਾ ਹੈ ਕਿ consente il traino di rimorchi, ਜਿਹੜਾ ਰਿਮੋਰਕਿਓ ਟੋਚਨ ਕਰਨ ਦੀ ਇਜਾਜ਼ਤ ਦੇਵੇਗਾ, ਦੀ ਮਾਸਾ non superiore, ਬਈ ਵਜ਼ਨ ਜ਼ਿਆਦਾ ਨਾ ਹੋਵੇ, a quella indicata ਜਿਹੜਾ ਦੱਸਿਆ ਗਿਆ nel pannello stesso, ਐਸ ਪਨੇਲੋ ਦੇ ਵਿੱਚ ਵੇਰੋ ਜੀ। ਪਨੇਲੋ ਲੱਗੀ ਹੋ ਸਕਦੀ ਵਜ਼ਨ ਵਾਲੀ ਇਹਦੇ ਨਾਲ। 6 ਨੰਬਰ ਤਸਵੀਰ ਤੁਸੀਂ ਵੇਖ ਲਈਏ ਜੀ, ਡਾਇਰੈਕਸ਼ਨ ਵਾਲੇ ਤੀਰ ਨੇ ਔਰ ਇਹਨਾਂ ਤੀਰਾਂ ਦੇ ਨਾਲ ਕਿਸੇ ਜਗ੍ਹਾ ਦਾ ਨਾਮ ਵੀ ਲਿਖਿਆ ਹੋ ਸਕਦਾ ਹੈ। ਮਸਲਨ ਖੱਬੇ ਕੁਰਸੀ ਵਿੱਚ ਕਿਸੇ ਸ਼ਹਿਰ ਦਾ ਨਾਮ ਲਿਖਿਆ, ਮਿਲਾਨੋ ਫਾਰ ਐਗਜ਼ਾਮਪਲ ਲਿਖਿਆ ਹੈ, ਉਹਦਾ ਇਹ ਮਤਲਬ ਹੈ ਬਈ ਅਗਰ ਤੁਸੀਂ ਮਿਲਾਨੋ ਜਾਣਾ ਚਾਹੁੰਦੇ ਹੋ ਇਹ ਕੁਰਸੀਆਂ ਫੜ ਲਓ ਔਰ ਇਹ ਜਿੱਧਰ ਤੀਰ ਇਸ਼ਾਰਾ ਕਰ ਰਿਹਾ ਇੱਧਰ ਚਲੇ ਜਾਓ ਅਗਰ ਤੁਸੀਂ ਮਿਲਾਨੋ ਪਹੁੰਚਣਾ ਚਾਹੁੰਦੇ ਹੋ। Le frecce direzionali in figura, ਜਿਹੜੀ ਡਾਇਰੈਕਸ਼ਨ ਵਾਲੇ ਤੀਰ ਨੇ ਤਸਵੀਰ ਦੇ ਵਿੱਚ, possono essere completate, ਕਹਿੰਦਾ ਕੰਪਲੀਟ ਹੋ ਸਕਦੇ ਨੇ da scritte, ਲਿਖੀ ਹੋਏ sulla pavimentazione, ਫਰਸ਼ ਦੇ ਉੱਤੇ, ਮਤਲਬ ਫਰਸ਼ ਤੋਂ ਮਤਲਬ ਸੜਕ ਦੇ ਉੱਤੇ, ਕਿ indicano la località, ਜਿਹੜੇ ਜਗ੍ਹਾ ਦੱਸਣ ਦੇ raggiungibile, ਪਹੁੰਚਣੇ ਵਾਲੀ ਵੇਰੋ ਜੀ। ਮਤਲਬ ਬਈ ਇਹਨਾਂ ਤੀਰਾਂ ਦੇ ਨਾਲ ਕਿਸੇ ਸ਼ਹਿਰ ਕਿਸੇ ਜਗ੍ਹਾ ਦਾ ਨਾਮ ਲਿਖਿਆ ਹੋ ਸਕਦਾ ਹੈ। ਠੀਕ ਹੈ ਵੇਰੋ। 7 ਨੰਬਰ ਅੱਛਾ ਜੀ, ਇਸ ਪਨੇਲੋ ਦਾ ਇਹ ਮਤਲਬ ਨਹੀਂ ਵੀ ਇੱਥੇ ਬਾਰਿਸ਼ ਹੀ ਹੁੰਦੀ ਰਹਿੰਦੀ, ਕਿਉਂਕਿ ਬਾਰਿਸ਼ ਵਾਲੀ ਪਨੇਲੋ ਇਹਦਾ ਇਹ ਮਤਲਬ ਨਹੀਂ ਵੀ ਇੱਥੇ ਬਾਰਿਸ਼ ਹੀ ਹੁੰਦੀ ਰਹਿੰਦੀ ਹੈ। ਇਹਦਾ ਮਤਲਬ ਇਹ ਬਣਦਾ ਵੀ ਅਗਰ ਬਾਰਿਸ਼ ਹੋਈ ਹੈ ਤਾਂ ਸੜਕ ਜਿਹੜੀ ਹੈ ਸਲਿਪਰੀ ਹੋ ਸਕਦੀ ਹੈ। Il pannello integrativo raffigurato, ਜਿਹੜੀ ਪਨੇਲੋ ਦਿਖਾਈ ਗਈ ਹੈ, indica, ਦੱਸ ਰਹੀ ਹੈ, un autolavaggio nelle vicinanze, ਵੇ ਨਜ਼ਦੀਕ ਇੱਕ autolavaggio ਹੈ, ਕਾਰ ਵਾਸ਼ ਹੈ, ਫਾਲਸੋ। 8 ਨੰਬਰ su una strada a doppio senso di marcia, ਕਹਿੰਦਾ doppio senso ਸੜਕ ਦੇ ਉੱਤੇ, per svoltare a sinistra, ਖੱਬੇ ਮੁੜਨੇ ਦੇ ਵਾਸਤੇ, occorre inserirsi, ਜ਼ਰੂਰੀ ਹੈ ਕਿ ਤੁਸੀਂ ਐਂਟਰ ਹੋ ਜਾਓ, ਦਾਖਲ ਹੋ ਜਾਓ, nelle corsie, ਉਹਨਾਂ ਕੁਰਸੀਆਂ ਦੇ ਵਿੱਚ, che consentono di proseguire, ਜਿਹੜੇ ਇਜਾਜ਼ਤ ਦੇਣ ਦੇ ਜਾਣੇ ਦੀ, in tale direzione, ਇਸ ਡਾਇਰੈਕਸ਼ਨ ਦੇ ਵੱਲ ਵੇਰੋ ਜੀ। 9 ਨੰਬਰ la sosta di emergenza, ਕਹਿੰਦਾ ਜਿਹੜਾ ਐਮਰਜੈਂਸੀ ਵਾਲਾ ਸੋਸਤਾ ਹੁੰਦਾ ਹੈ, ਇਹ interruzione della marcia, ਜਿਹੜਾ ਤੁਸੀਂ ਚੱਲੇ ਤੋਂ ਰੋਕਦੇ ਹੋ, nel caso, ਉਹ ਸੂਰਤ ਦੇ ਵਿੱਚ, in cui il veicolo deve arrestarsi, ਉਹ ਸੂਰਤ ਜਦੋਂ ਤੁਸੀਂ ਗੱਡੀ ਰੋਕਣੀ ਹੈ, per malessere fisico del conducente, ਡਰਾਈਵਰ ਦੇ ਬਿਮਾਰ ਹੋਣੇ ਦੀ ਵਜ੍ਹਾ ਤੋਂ, ਉਹ ਦੀ un passeggero ਜਾਂ ਪੈਸੇਂਜਰ ਦੇ ਬਿਮਾਰ ਹੋਣੇ ਦੀ ਵਜ੍ਹਾ ਤੋਂ ਕਹਿੰਦਾ ਗੱਡੀ ਰੋਕ ਦਿਓ, ਤੇ ਇਹ ਕੀ ਹੁੰਦਾ ਹੈ? ਇਹ ਹੁੰਦਾ ਹੈ ਸੋਸਤਾ ਦੀ ਐਮਰਜੈਂਸਾ ਵੇਰੋ ਜੀ। ਡਰਾਈਵਰ ਬਿਮਾਰ ਹੋ ਜਾਏ, ਪੈਸੇਂਜਰ ਬਿਮਾਰ ਹੋ ਜਾਏ, ਇਸ ਵਜ੍ਹਾ ਤੋਂ ਜਿਹੜੀ ਗੱਡੀ ਰੋਕੀ ਹੈ ਇਹਨੂੰ ਸੋਸਤਾ ਦੀ ਐਮਰਜੈਂਸਾ ਆਖਦੇ ਨੇ। ਗੱਡੀ ਖਰਾਬ ਹੋ ਜਾਏ, ਇਹਦੀ ਵਜ੍ਹਾ ਤੋਂ ਰੁਕਣਾ ਪਿਆ ਤੁਹਾਨੂੰ, ਗੱਡੀ ਖਰਾਬ ਹੋਣ ਦੀ ਵਜ੍ਹਾ ਤੋਂ, ਇਹ ਵੀ ਸੋਸਤਾ ਦੀ ਐਮਰਜੈਂਸਾ ਹੁੰਦਾ ਹੈ। ਠੀਕ ਹੈ। 10 ਨੰਬਰ sono previste sanzioni per chi, ਕਹਿੰਦਾ ਉਹਨੂੰ ਜੁਰਮਾਨਾ ਕੀਤਾ ਜਾਵੇਗਾ, sanzioni ਕੀਤਾ ਜਾਵੇਗਾ, pure facendo uso della cintura di sicurezza, ਜਿਹੜੇ ਬੈਲਟ ਦੇ ਇਸਤੇਮਾਲ ਵਿੱਚ ਕਰਦਾ ਹੈ, ne alteri, changing, ਤਬਦੀਲੀ, ostacoli, ਜਾਂ ਰੁਕਾਵਟ ਬਣਾਉਂਦਾ ਹੈ, il normale funzionamento, ਉਹਦੇ ਨਾਰਮਲ ਕੰਮ ਕਰਨੇ ਦੇ ਵਿੱਚ ਕਹਿੰਦਾ ਰੁਕਾਵਟ ਬਣਾਉਂਦਾ ਹੈ, ਜਾਂ ਇਹਦੇ ਵਿੱਚ ਕੋਈ ਚੇਂਜਿੰਗ ਕਰਦਾ ਹੈ ਤੇ ਉਹਨੂੰ ਸੰਸਿਓਨੀ ਕੀਤਾ ਜਾਵੇਗਾ, ਜੁਰਮਾਨਾ ਕੀਤਾ ਜਾਵੇਗਾ ਵੇਰੋ ਜੀ। ਅੱਛਾ, ਇਹਨਾਂ ਦੀ ਗਲਤੀ ਹੋਈ ਹੈ, ਜਿਹੜਾ ਫਾਲਸੋ ਕੀਤੀ ਹੈ, ਲੇਕਿਨ ਵੇਰੋ ਹੈ। ਤੁਸੀਂ ਬੈਲਟ ਦੇ ਵਿੱਚ ਕੋਈ ਚੇਂਜਿੰਗ ਕਰਦੇ ਹੋ ਜਾਂ ਉਹਦੇ ਨਾਰਮਲ ਕੰਮ ਕਰਨੇ ਦੇ ਵਿੱਚ ਰੁਕਾਵਟ ਬਣਾਉਂਦੇ ਹੋ ਤੇ ਚੈੱਕ ਹੋ ਜਾਓ ਤੇ ਜੁਰਮਾਨਾ ਹੋਵੇਗਾ। 11 ਨੰਬਰ durante la guida, ਕਹਿੰਦਾ ਡਰਾਈਵਿੰਗ ਦੇ ਦੌਰਾਨ si devono usare gli occhiali da vista, ਨਜ਼ਰ ਵਾਲੀ ਐਨਕ ਇਸਤੇਮਾਲ ਕਰਨੀ ਜੇ, ਉਹ le lenti a contatto ਜਾਂ ਲੈਂਸ ਇਸਤੇਮਾਲ ਕਰਨੇ ਜੇ। se nella patente, ਅਗਰ ਕਹਿੰਦਾ ਲਾਇਸੈਂਸ ਦੇ ਵਿੱਚ si trova indicato, ਦੱਸਿਆ ਗਿਆ tale obbligo, ਤੇ ਫਿਰ ਕਹਿੰਦਾ ਇਹ obbligo ਹੈ ਵੇਰੋ ਜੀ। 12 ਨੰਬਰ la corsia di accelerazione, ਕਹਿੰਦਾ ਜਿਹੜਾ ਕੁਰਸੀਆ ਦੀ accelerazione ਵੇ,
può essere utilizzata e ਇਸਤੇਮਾਲ ਹੋ ਸਕਦਾ ਹੈ per il sorpasso overtake ਦੇ ਲਈ। ਫਾਲਸੋ ਜੀ, ਪਤਾ ਹੈ ਕੁਰਸੀਆ ਦੀ accelerazione ਦੇ ਉੱਤੇ overtake ਮਨਾ ਹੁੰਦਾ ਹੈ, ਪਾਬੰਦੀ ਇਹਦੀ। 13 ਨੰਬਰ, ਨਿਸ਼ਾਨ ਤੁਸੀਂ ਵੇਖ ਲਿਆ ਜੀ, ਓਬਲੀਗੋ ਦਾ ਨਿਸ਼ਾਨ ਹੈ ਤੇ ਨਿਸ਼ਾਨ ਦਾ ਮਤਲਬ ਕੀ ਹੈ, ਤੁਸੀਂ ਸੱਜੀ ਔਰ ਖੱਬੀ ਸਾਈਡ ਤੋਂ ਪਸਾਰੇ ਕਰ ਸਕਦੇ ਹੋ। Il segnale raffigurato ਜਿਹੜਾ ਨਿਸ਼ਾਨ ਦਿਖਾਇਆ ਗਿਆ ਹੈ, ਇਹ un segnale di divieto, ਕਹਿੰਦਾ ਹੈ ਨਿਸ਼ਾਨ ਹੈ divieto ਦਾ। ਫਾਲਸੋ ਜੀ, divieto ਦਾ ਨਹੀਂ, ਓਬਲੀਗੋ ਦਾ ਨਿਸ਼ਾਨ ਹੈ। 14 ਨੰਬਰ, ਨਿਸ਼ਾਨ ਤੁਸੀਂ ਵੇਖ ਲਿਆ ਜੀ, ਸਿਰਫ ਸੇਮਾਫੇਰ ਹੋਈ ਹੈ, ਲੇਕਿਨ ਸਿਰਫ ਤੀਰਾਂ ਦੇ ਨਿਸ਼ਾਨ ਬਣੇ ਨੇ, ਬਾਕੀ ਮਤਲਬ ਉਹ ਹੀ ਹੈ। ਵੇਰ ਦੇਵੇ ਤੇ ਤੁਸੀਂ ਜਾ ਸਕਦੇ ਹੋ ਜਿਹੜੇ ਤੀਰ ਵੇਰਦੇ ਨੇ, ਰੋਸੋ ਏ ਜਿਹੜੀ ਸਾਈਡ ਦਾ ਤੀਰ ਉਧਰ ਤੁਸੀਂ ਨਹੀਂ ਜਾ ਸਕਦੇ। nel semaforo in figura, ਕਹਿੰਦਾ ਇਸ ਇਸ਼ਾਰੇ ਦੇ ਵਿੱਚ, ਜਿਹੜਾ ਤਸਵੀਰ ਦੇ ਵਿੱਚ le frecce rosse accese, ਕਹਿੰਦਾ ਲਾਲ ਤੀਰ ਆਉਣ ਦੇ, indicano ਤੇ ਦੱਸ ਰਹੇ ਨੇ di proseguire con prudenza, ਬਈ ਤੁਸੀਂ ਜਾਣਾ ਪ੍ਰੂਡੈਂਸਾ ਦੇ ਨਾਲ, ਇhtiyat ਦੇ ਨਾਲ, ਸਾਵਧਾਨੀ ਦੇ ਨਾਲ। ਫਾਲਸੋ ਇਹਨਾਂ ਵੇਰੋ ਕੀਤੇ ਹੈ। ਇਹ ਜੀ ਬੜਾ ਹੀ ਸਵਾਲ ਸੌਖਾ, ਜਿਹੜਾ ਇਹਨਾਂ ਦੀ ਚੌਥੀ ਸਮਝ ਲਓ ਗਲਤੀ ਹੋਈ ਹੈ, ਕਿਉਂਕਿ ਆਸਾਨ ਸਵਾਲ ਸੀ। ਇਹਦੇ ਵਿੱਚ ਹੁਣ ਕਨਫਿਊਜ਼ ਕਿੱਥੋਂ ਹੋ ਗਏ ਨੇ, ਜਿਹੜਾ ਸਵਾਲ ਦੇ ਐਂਡ ਤੇ ਕਹਿ ਰਿਹਾ ਪ੍ਰੋਸੈਗੁਇਰੇ ਕੋਨ ਪ੍ਰੂਡੈਂਸਾ, ਵੀ ਬੜੇ ਧਿਆਨ ਨਾਲ ਤੁਸੀਂ ਜਾਣਾ ਹੈ। ਹੁਣ ਸੁਣਨ ਵਿੱਚ ਗੱਲ ਠੀਕ ਲੱਗਦੀ, ਵੀ ਕਹਿ ਰਿਹਾ ਵੀ ਬੜੇ ਧਿਆਨ ਨਾਲ ਤੁਸੀਂ ਜਾਣਾ ਹੈ, ਬੰਦਾ ਤੇ ਆਖਦਾ ਵੀ ਸਹੀ ਹੈ, ਧਿਆਨ ਨਾਲ ਕਹਿ ਰਿਹਾ ਇਹਦਾ ਮਤਲਬ ਠੀਕ ਹੈ। ਸਿਰਫ ਇਹ ਕਨਫਿਊਜ਼ ਹੋ ਗਏ ਨੇ। ਗੌਰ ਇੱਥੇ ਕਰਨਾ ਹੈ ਕਿ ਰੋਸੋ ਇਸ਼ਾਰਾ ਹੈ, ਰੋਸੋ ਇਸ਼ਾਰਾ ਤੇ ਅਸੀਂ ਨਹੀਂ ਜਾ ਸਕਦੇ, ਠੀਕ ਹੈ। 15 ਨੰਬਰ, il limite massimo di velocità, ਕਹਿੰਦਾ ਜਿਹੜੀ ਮੈਕਸਿਮਮ ਸਪੀਡ ਲਿਮਟ ਹੈ ਸੁਸਤਰਾ ਦੇ ਐਕਸਟਰਮਾਨੇ ਸੈਕੰਡਾਰੀਏ ਦੇ ਉੱਤੇ, ਇਹਦੀ ਉਤਾਂਤਾ ਕਹਿੰਦਾ 80 ਦੀ ਸਪੀਡ ਹੈ। per autovettura, ਉਸ autovetture ਦੇ ਲਈ ਕਿ traina ਕਾਰਵਾਨ, ਜਿਹਨੇ ਕਾਰਵਾਨ ਟੋਚਨ ਕੀਤਾ ਹੈ ਦਾ 750 kg ਦਾ। ਫਾਲਸੋ ਜੀ, ਅਗਰ 750 kg ਦਾ ਰਿਮੋਰਕ ਹੋਵੇ ਤੇ ਫਿਰ ਤੁਹਾਡੀ ਸਪੀਡ ਨਹੀਂ ਘਟਣ ਲੱਗੀ,